ਤੇ ਇਸ ਪਿੰਡ ਦੇ ਵਿੱਚ ਉਦੋਂ ਜਿਹੜੇ ਘਰ ਨੇ ਕਿੰਨੇ ਕੁ ਪੱਕੇ ਹੁੰਦੇ ਸਨ? ਪੱਕੇ ਕੋ 18-20 ਸਨ ਆ ਵਿੱਚ ਹੀ ਇਹਦੇ ਨਾਲ ਕੀ ਘਰ ਪੱਕੇ ਸਨ। ਉਹ ਪਾਲਾ ਸਿੰਘ ਆਂਦੇ ਉਹਨੂੰ। ਇਹ ਫਿਰ ਗੁਲਾਮ ਰਸੂਲ ਦਾ ਨਾਂ ਰੱਖਿਆ ਗਿਆ ਸੀ ਜਦੋਂ ਫਿਰ ਮੁਸਲਮਾਨ ਹੋ ਗਿਆ। ਅੱਛਾ, ਉਹ ਪਾਲਾ ਸਿੰਘ ਸਿੱਖੋ ਮੁਸਲਮਾਨ ਹੋ ਗਿਆ? ਹਾਂਜੀ। ਕਿਦੋਂ ਕੁ? ਬਾਅਦ ਦੇ ਵਿੱਚ ਇੱਥੇ ਰਹੇ ਨਾ, ਰਕਬਾ ਉਹਨਾਂ ਦਾ ਬੜਾ ਸੀ। ਬਾਵਾ ਲੰਬੜ ਕੌਣ ਸੀ? ਬਾਵਾ ਲੰਬੜ ਖੱਤਰੀ ਹਿੰਦੂ ਸੀ। ਹਿੰਦੂ ਸੀ? ਅੱਛਾ। ਹਾਂ, ਜ਼ਿਮੀਦਾਰ ਸੀ। ਪੈਲੀ ਹੈ ਸੀ ਉਹਦੀ? ਬੜੀ ਸਾਰੀ ਪੈੜੀ ਤੁਹਾਨੂੰ ਦੱਸਿਆ, ਕੋਈ 100 ਕਿੱਲਾ ਪੈੜੀ ਸੀ। ਉਹਨਾਂ ਕੁੱਕੜੀ ਖਾੜੇ ਤੇ ਬਸ ਇਦਾਂ ਕੰਜਰੀਆਂ ਨਚਾੜੀਆਂ। ਅੱਛਾ, ਯਾਸ਼ੀ ਯੂਸ਼ੀ ਕੀਤੀ? ਯਾਸ਼ੀ ਕਰ ਛੜੀ। ਤੇ ਇਹ ਜਿਹੜੀ ਵੀਰੋ ਸੀ ਇਹ ਆਪਣੇ ਉਹ ਸਿੱਖਾਂ ਦੇ ਨਾਲ ਹਿੰਦੂਆਂ ਦੇ ਨਾਲ 47 ਵੇਲੇ ਨਾ ਹੀ ਗਈ ਉੱਥੇ ਫਿਰ? ਨਹੀਂ ਨਹੀਂ, ਇੱਥੇ ਹੀ ਰਹੀ। ਅੱਛਾ ਦੋਸਤੋ, ਅੱਜ ਅਸੀਂ ਬੈਠੇ ਹਾਂ ਪਿੰਡ ਕੁੱਲ ਬਾਜਵਾ, ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ, ਤੇ ਗੱਲਾਂ ਕਰਾਂਗੇ 1947 ਤੋਂ ਪਹਿਲਾਂ ਦੀਆਂ। ਤੇ ਕੁਝ ਬਜ਼ੁਰਗ ਨੇ ਇੱਥੇ, ਉਹ ਸਾਨੂੰ ਮਿਲੇ ਨੇ, ਉਹਨਾਂ ਦੇ ਨਾਲ ਤਾਰਫ ਵੀ ਕਰਦੇ ਆ ਕਿਉਂਕਿ ਉਹ ਇਸ ਪਿੰਡ ਦੇ ਵਸਿੰਦੇ ਨੇ। 1947 ਵੇਲੇ ਉਹ ਇੰਡੀਆ 'ਚੋਂ ਨਹੀਂ ਆਏ, ਉਹਨਾਂ ਦੇ ਵੱਡੇ ਇੱਥੇ ਹੀ ਇਸੇ ਪਿੰਡ ਕੁੱਲ ਬਾਜਵਾ ਰਹਿੰਦੇ ਸਨ। ਤੇ ਅੱਜ ਅਸੀਂ ਉਹਨਾਂ ਨਾਲ ਗੱਲਾਂ ਕਰਨ ਆਏ ਆ ਤੇ ਕਰਨੇ ਆ ਜੀ ਕੌਣ ਲੋਕ ਇੱਥੇ ਰਹਿੰਦੇ ਹੁੰਦੇ ਸਨ ਪਹਿਲਾਂ, ਤੇ ਕੀ ਜਦੋਂ 47 ਵੇਲੇ ਮਾਹੌਲ ਬਣਿਆ ਤੇ ਕੋਈ ਇੱਥੇ ਮਾਰਕੀਟਾਈ ਹੋਈ ਨਹੀਂ ਹੋਈ। ਤੇ ਚਲੋ ਗੱਲਬਾਤ ਦਾ ਆਗਾਜ਼ ਕਰਨੇ ਆ। ਅਸਲਾਮ ਵਾਲੇਕੁਮ ਚਾਚਾ ਜੀ। ਵਾਲੇਕੁਮ ਸਲਾਮ। ਅੱਛਾ, ਥੋੜਾ ਜਿਹਾ ਨਾ ਤੁਸੀਂ ਉੱਚੀ ਬੋਲਣਾ ਹੈ ਤੇ ਅੱਜ ਤੁਹਾਡੇ ਨਾਲ ਗੱਲਾਂ ਕਰਨੀਆਂ ਨੇ ਅਸਾਂ ਪੁਰਾਣੀਆਂ। ਅੱਛਾ, ਤੇ ਪਹਿਲਾਂ ਆਪਣਾ ਨਾਂ ਦੱਸੋ। ਮੇਰਾ ਨਾਂ ਜੀ ਲਾਲਦੀਨ ਹੈ। ਤੇ ਵਾਲਦ ਸਾਹਿਬ ਦਾ ਨਾਂ? ਰੋਸ਼ਨਦੀਨ। ਤੇ ਦਾਦਾ ਜੀ ਦਾ ਨਾਂ? ਦਾਦਾ ਜੀ ਦਾ ਨਾਂ ਅਜ਼ੀਮ ਬਖਸ਼। ਤੇ ਪੜਦਾਦੇ ਦਾ ਵੀ ਚੇਤਾ ਹੈ? ਨਹੀਂ। ਅੱਛਾ, ਅਸੀਂ ਇਹ ਕਿਹੜੇ ਪਿੰਡ ਬੈਠੇ ਆ? ਇਹ ਕੁੱਲ ਬਾਜਵਾ ਜੀ, ਤੇ ਤਹਿਸੀਲ ਜ਼ਿਲ੍ਹਾ? ਜਿਹੜਾ ਸਿਆਲਕੋਟ ਤੇ ਤਹਿਸੀਲ ਪਸਰੂਰ ਹੈ। ਇਹ ਪਿੰਡ 1947 ਤੋਂ ਪਹਿਲਾਂ ਕਿਹੜੇ ਲੋਕ ਇੱਥੇ ਰਹਿੰਦੇ ਹੁੰਦੇ ਸਨ, ਯਾਨੀ ਕਿ ਕਿਹੜੇ ਮਜ਼ਹਬ ਦੇ? ਇਹ ਹਿੰਦੂ ਰਹਿੰਦੇ ਹੁੰਦੇ ਸਨ, ਸਿੱਖ ਰਹਿੰਦੇ ਹੁੰਦੇ ਸਨ, ਖੱਤਰੀ ਰਹਿੰਦੇ ਹੁੰਦੇ ਸਨ, ਤੇ ਐਸਾ 3 ਕੌਮਾਂ ਹੁੰਦੀਆਂ ਸਨ, ਤੇ ਮੁਸਲਮਾਨ ਵੀ ਰਹਿੰਦੇ ਸਨ। ਬਹੁਤੇ ਕੌਣ ਸਨ? ਬਹੁਤੇ ਸਿੱਖ ਸਨ, ਹਿੰਦੂ ਸਨ, ਖੱਤਰੀ, ਇਹ 3 ਕੌਮਾਂ ਸਨ। ਤੇ ਤੁਸੀਂ ਮਹਾਜਰ ਹੋ ਕਿ ਪਿੰਡ ਦੇ ਪੱਕੇ ਹੋ? ਅਸੀਂ ਪੱਕੇ ਪਿੰਡ ਦੇ ਹਾਂ, ਅਸੀਂ ਇੱਥੋਂ ਦੇ ਰਹਿਣ ਵਾਲੇ। ਠੀਕ ਹੋ ਗਿਆ। ਹਾਂ, ਜਦੋਂ 1947 ਹੋਈ ਹੈ ਤੁਸੀਂ ਕਿੰਨੀ ਕੁ ਉਮਰ ਦੇ ਸੋ? ਅਸੀਂ ਕੋਈ ਹੈ 7-8 ਸਾਲ ਦਾ ਸਨ। ਹਿੰਦੂ ਮੁਸਲਮਾਨ ਜਦੋਂ ਗਏ ਨੇ, ਹਿੰਦੂ ਗਏ ਨੇ ਤੇ ਮੁਸਲਮਾਨ ਆਏ ਨੇ, ਇਹਨਾਂ ਦੇ ਲੁੱਟ ਮਾਰ ਹੁੰਦੀ ਸੀ ਬੜੀ, ਤੇ ਸਾਰੇ ਪਿੰਡ ਦੇ ਵਿੱਚ ਆਲਾ ਲਾਲਾ ਮੁਸਲਮਾਨ ਦੇ ਲੁੱਟਣ ਦੇ ਤੇ ਮਾਰ ਨਾ ਕਿ ਹਿੰਦੂ ਦੂਜੀਆਂ ਕੌਮਾਂ ਭੱਜਣ ਦੇ ਵਿਚਾਰੇ ਨਿਕਲ ਕੇ ਤੇ ਮਾਰਦੇ ਹਨ, ਕਤਲ ਕਰਦੇ ਸਨ ਉਹਨਾਂ ਨੂੰ। ਤੇ ਕੋਈ ਚੇਤਾ ਹੈ ਜਾਂ ਦੱਸਿਆ ਕਿਸੇ ਨੇ ਕਿ ਲੰਬੜਦਾਰ ਕੌਣ ਹੁੰਦੇ ਸਨ ਉਦੋਂ? ਲੰਬੜਦਾਰ ਉਦੋਂ ਕੋਈ ਸਰਦਾਰ ਸੀ? ਪਾਲਾ ਸਿੰਘ, ਉਦੋਂ ਪਾਲਾ ਸਿੰਘ ਆਂਦੇ ਉਹਨੂੰ। ਇਹ ਫਿਰ ਗੁਲਾਮ ਰਸੂਲ ਦਾ ਨਾਂ ਰੱਖਿਆ ਗਿਆ ਸੀ ਜਦੋਂ ਫਿਰ ਮੁਸਲਮਾਨ ਹੋ ਗਿਆ। ਅੱਛਾ, ਉਹ ਪਾਲਾ ਸਿੰਘ ਸਿੱਖੋ ਮੁਸਲਮਾਨ ਹੋ ਗਿਆ? ਹਾਂਜੀ। ਕਿਦੋਂ ਕੁ? ਬਾਅਦ ਦੇ ਵਿੱਚ ਇੱਥੇ ਰਹੇ ਨਾ, ਰਕਬਾ ਉਹਨਾਂ ਦਾ ਬੜਾ ਸੀ, ਤੇ ਉੱਥੇ ਹੀ ਉਹ ਰਕਬਾ ਵੇਖ ਕੇ ਤੇ ਉਹਨੇ ਆਖਿਆ ਸਾਨੂੰ ਕਿ ਲੋੜ ਹੈ ਜਾਣ ਦੀ, ਇੱਥੋਂ ਮੁਸਲਮਾਨ ਹੋ ਜਾਓ, ਤੇ ਗੁਲਾਮ ਰਸੂਲ ਫਿਰ ਉਹਦਾ ਨਾਂ ਰੱਖਿਆ ਗਿਆ। ਤੇ ਉਹ ਉਹਨਾਂ ਦੀ ਨਸਲ ਅੱਜ ਵੀ ਇੱਥੇ ਹੀ ਕਿ ਟੁਰ ਗਏ ਨੇ ਇੱਥੋਂ? ਇੱਥੇ ਹੀ ਨੇ ਜੀ। ਉਂਝ ਹੁਣ ਸਾਰੇ ਅੱਗੋਂ ਮੁਸਲਮਾਨ ਫਿਰ ਹੋ ਗਏ? ਮੁਸਲਮਾਨ। ਤੇ ਰਕਬਾ ਫਿਰ ਉਹਨਾਂ ਦੇ ਕੋਲ ਹੀ ਰਿਹਾ? ਉਹਨਾਂ ਦੇ ਕੋਲ ਹੀ ਠੀਕ ਹੈ। ਰਕਬਾ ਉਹਨਾਂ ਦੇ ਕੋਲ ਹੀ। ਤੇ ਭਾ ਗੁਲਾਮ ਰਸੂਲ ਯਾਨੀ ਕਿ ਪਾਲਾ ਸਿੰਘ ਉਹਨਾਂ ਦੇ ਜਿਹੜੇ ਹੋਰ ਸ਼ਰੀਕਾ ਬਰਾਦਰੀ, ਚਾਚੇ ਤਾਏ, ਉਹ ਟੁਰ ਗਏ। ਤੇ ਉਹਨਾਂ ਨਾਲ ਕੋਈ ਰਾਬਤਾ ਇਹਨਾਂ ਦਾ ਹੈਗਾ ਵੀ ਕਿ ਨਹੀਂ? ਨਹੀਂ, ਇਹਨਾਂ ਦੇ ਨਾਲ ਤੇ ਕੋਈ ਨਹੀਂ। ਜਦੋਂ ਉਹ ਜੋ ਗੈਰ ਮੁਲਕ 'ਚ ਟੁਰ ਗਏ ਤੇ ਉਹਨਾਂ ਨੇ ਰਾਬਤਾ ਕਰ ਲਿਆ ਹੋਣਾ ਸੀ। ਤੇ ਇਸ ਪਿੰਡ ਦੇ ਵਿੱਚ ਉਦੋਂ ਜਿਹੜੇ ਘਰ ਨੇ ਕਿੰਨੇ ਕੁ ਪੱਕੇ ਹੁੰਦੇ ਸਨ? ਪੱਕੇ ਕੋ 18-20 ਸਨ ਆ ਵਿੱਚ ਹੀ ਇਹਦੇ ਨਾਲ ਕੀ ਘਰ ਪੱਕੇ ਸਨ। ਦੁਕਾਨਾਂ ਹਨ ਉਹਨਾਂ ਦੀਆਂ, ਤੇ ਖੱਤਰੀਆਂ ਦੀਆਂ, ਤੇ ਆਪਣੇ ਹਿੰਦੂ ਜਿਹੜੇ ਸਨ ਉਹਨਾਂ ਦਾ ਰਕਬਾ ਬੜਾ ਸੀ, 4 ਸਵੇਰੇ। ਤੇ ਦੁਕਾਨਾਂ ਜਿਹੜੀਆਂ ਨੇ ਖੱਤਰੀਆਂ ਦੀਆਂ ਸਨ, ਮੁਸਲਮਾਨਾਂ ਦੀਆਂ ਕੋਈ ਨਹੀਂ ਸਨ? ਨਹੀਂ, ਉਦੋਂ ਤੇ ਮੁਸਲਮਾਨਾਂ ਦੀ ਨਾ ਕੋਈ ਪੈੜੀ ਤੇ ਨਾ ਦੁਕਾਨ ਹੀ ਕੋਈ। ਤੇ ਦੁਕਾਨ ਕਿਸੇ ਦੁਕਾਨਦਾਰ ਦਾ ਨਾਂ ਚੇਤੇ ਵੇ? ਕਿਸੇ ਖੱਤਰੀ ਦਾ ਉਂਝ ਪਿੰਡ 'ਚ ਕਿਸੇ ਵੱਡੇ ਦਾ, ਕਿਸੇ ਕੋਈ ਉਸ ਦੌਰ 'ਚ ਕਿਸੇ ਖੱਤਰੀ ਹਿੰਦੂ ਦਾ ਚੇਤੇ ਹੋਏ ਨਾ? ਦਰਸ਼ਨ ਸਿੰਘ। ਹੈ ਦਰਸ਼ਨ ਸਿੰਘ।
ਬੈਸ਼ਨ ਬੈਸ਼ਨ ਸਿੰਘ ਤੇ ਆਪਣੇ ਦਾ ਕੀ ਬਾਵਾ ਲੰਬੜ ਐਂ ਕਰਕੇ ਉਹਨਾਂ ਦਾ ਨਾਂ ਸੀ। ਬਾਵਾ ਲੰਬੜ ਕੌਣ ਸੀ? ਬਾਵਾ ਲੰਬੜ ਖੱਤਰੀ ਹਿੰਦੂ ਸੀ। ਹਿੰਦੂ ਸੀ, ਅੱਛਾ। ਹਾਂ, ਜ਼ਿਮੀਦਾਰ ਸੀ। ਪੈਲੀ ਹੈ ਸੀ ਉਹਦੀ? ਬੜੀ ਹੈ ਸਾਰੀ ਭੈੜੀ ਤੁਹਾਨੂੰ ਦੱਸਿਆ, ਕੋਈ 100 ਕਿੱਲਾ ਭੈੜੀ ਸੀ। ਉਹਨਾਂ ਕੁੱਕੜੀ ਖਾੜੇ ਤੇ ਬਸ ਇਦਾਂ ਕੰਜਰੀਆਂ ਨਚਾੜੀਆਂ। ਅੱਛਾ, ਯਾਸ਼ੀ ਯੂਸ਼ੀ ਕੀਤੀ? ਯਾਸ਼ੀ ਕਰ ਛੜੀ 47 ਤੋਂ ਪਹਿਲਾਂ ਹੀ? ਹਾਂ, ਤੇ ਜਿਹੜੇ ਬਚ ਗਏ ਉਹ ਕਬਰਾਂ 'ਚ ਜਾ ਬੈਠੇ, ਫਿਰ ਉਹਨਾਂ ਦਾ ਕੱਖ ਦਾ ਨਾ ਰਿਹਾ। ਜਦੋਂ ਪੈਸੇ ਮੁੱਕ ਗਏ? ਪੈਸੇ ਮੁੱਕ ਗਏ ਤੇ ਫਿਰ ਉਹ ਕਬਰਾਂ 'ਚ ਜਾ ਬੈਠੇ। ਤੇ ਬਾਵੇ ਲੰਬੜ ਦਾ ਘਰ ਪੱਕਾ ਸੀ ਕੱਚਾ? ਪੱਕਾ ਸੀ। ਹਲੇ ਵੀ ਹੈ? ਨਹੀਂ ਜੀ, ਹੁਣ ਤੇ ਉਹ ਬਦਲ ਗਏ ਨਾ। ਅੱਛਾ। ਹਾਂ, ਤੇ ਹੋਰ ਇਹ ਬਾਵਾ ਲੰਬੜ ਦਾ ਵਿਆਹ ਕਿੱਥੇ ਹੋਇਆ ਸੀ? ਕੰਜਰੀਆਂ ਨਾਲ ਹੀ ਹੋਇਆ ਸੀ ਬਾਵਾ ਲੰਬੜ ਦਾ ਕੇ। ਅੱਛਾ। ਕੰਜਰੀ ਧੀ ਬਾਵਾ ਲੰਬੜ ਦੇ ਘਰ ਲਈ ਹੈਂ ਸਿਰਾਂ ਵਾਲੀ ਦੀ ਸੀ ਕੰਜਰੀ। ਜਿਹੜੀਆਂ ਕੰਜਰੀਆਂ ਨੇ ਕੋਲ ਗਾਉਣ ਸੁਣਦੇ ਹਨ, ਮੁਜਰਾ ਸੁਣਦੇ ਹਨ। ਬਾਵੇ ਲੰਬੜ ਨੇ ਇੱਦਾਂ ਕਿ ਆਪਣਾ ਉਹਦੀ ਮਾਂ ਕਰ ਲਈ ਤੇ ਧੀ ਕਰ ਲਈ ਬੈਸ਼ਨ ਨੇ। ਬੈਸ਼ਨ ਪੁੱਤਰ ਨੇ ਧੀ ਕਰ ਲਈ ਤੇ ਮਾਂ ਜਿਹੜੀ ਸੀ ਉਹਨੇ ਕਰ ਲਈ ਲੰਬੜ ਨੇ। ਠੀਕ ਹੈ। ਕੰਜਰੀ ਦੋਵੇਂ ਕੰਜਰੀਆਂ। ਤੇ ਉਹਨਾਂ ਚੋਂ ਔਲਾਦ ਵੀ ਹੋਈ? ਔਲਾਦ ਹੈ ਸੀ। ਉਹ ਉੱਥੇ ਨੇ ਕਿ ਲੰਬੜ ਕਮਲੇ ਲੰਬੜ ਲੰਗੜ ਨੇ। ਆ ਇਹਦੇ ਨੰਗਾ ਵੀ ਟੁਰ ਗਏ ਮੇਰੇ ਖਿਆਲ ਨੰਗਾ। ਤੇ ਕੀ ਨਾਂ ਸੀ ਉਹਦੀ ਜਿਹੜੀ ਬੁੱਢੀ ਸੀ? ਵੀਰੋ ਸੀ ਉਹਦਾ ਨਾਂ। ਇੱਕ ਦਾ ਨਾਂ ਵੀਰੋ ਸੀ ਇੱਕ। ਵੀਰੋ। ਤੇ ਉਹ ਰਹੀ ਇੱਥੇ ਉਸ ਤੋਂ ਬਾਅਦ 47 ਤੋਂ? ਉਸ ਤੋਂ ਬਾਅਦ ਰਹੀਏ, ਫਿਰ ਉਹ ਟੁਰ ਗਈ। ਜਦੋਂ ਇੱਥੇ ਪੈਲੀ ਗੁਜਰਾਂ ਦੇ ਅੱਗੇ ਇੱਕ ਲਿਆਂਦੀ ਸੀ ਇੱਧਰ ਬਾਰਡਰ ਵੱਲੋਂ ਜਨਾਨੀ ਕੱਢ ਕੇ, ਉਹਨੂੰ ਲਾਂਭੇ ਕਰ ਲਿਆ। ਮੇਰੀ ਜਨਾਨੀ ਤੂੰ ਕੱਢੀ ਇੱਥੇ। ਉਹ ਵਿਚਾਰੀ ਨੇ ਪੈਲੀ ਹਾਸੀ ਨੇ ਜਿਹੜੀ ਕੋਈ 2-3 ਕਿੱਲੇ ਉਹ ਨਿਕਲੀ ਇਹਦੇ ਵਿੱਚ ਆਪਣਾ ਆ ਜਦੋਂ ਵੰਡੀ ਹੋਈ ਹੈ ਕਲੇਮ ਹੋਇਆ ਜਦੋਂ। ਕਲੇਮ। ਆਹੋ। ਉਹ 2-3 ਕਿੱਲੇ ਪੈਲੀ ਨਿਕਲੀ। ਉਹਨੇ ਵਿਚਾਰੀ ਨੇ ਪੈਲੀ ਵੇਚ ਕੇ ਤੇ ਉਹ ਖਾਤਾ ਪੂਰਾ ਕੀਤਾ। ਡਰਦੇ ਹੀ। ਤੇ ਇਹ ਜਿਹੜੀ ਵੀਰੋ ਸੀ ਇਹ ਆਪਣੇ ਉਹ ਸਿੱਖਾਂ ਦੇ ਨਾਲ ਹਿੰਦੂਆਂ ਦੇ ਨਾਲ 47 ਵੇਲੇ ਨਾ ਹੀ ਗਈ ਉੱਥੇ ਫਿਰ? ਨਹੀਂ, ਇੱਥੇ ਹੀ ਰਹੀ। ਤੇ ਬੱਚੇ ਵੀ ਉਹਦੇ ਇੱਥੇ ਹੀ ਰਹੇ? ਇੱਥੇ ਹੀ ਰਹੇ। ਉਹਦੇ ਘਰ 'ਚ ਕਿ ਹੋਰ ਥਾਂ ਉਦੋਂ? ਇੱਥੇ ਹੀ ਰਹੇ। ਠੀਕ ਹੈ। ਹਾਂ। ਤੇ ਪੈਲੀ ਨਹੀਂ ਉਹਨੂੰ ਮਿਲੀ ਫਿਰ? ਨਹੀਂ, ਪੈਲੀ ਤੇ ਉਹਨੇ ਖੋਲ ਲਈ ਨੇ ਗੁਜਰਾਂ ਨੇ ਜਿਹਨਾਂ ਦੀ ਦਾਮੇ ਕਰਕੇ ਤੇ ਪੈਲੀ ਕੇ ਖੋਲ ਲਈ। ਉਹਨੇ ਵੇਚ ਕੇ ਤੇ ਉਹ ਖਾਤਾ ਪੂਰਾ ਕੀਤਾ। ਤੇ ਇਹ ਫਿਰ ਗਰੀਬ ਹੋ ਗਈ ਹੋਣੀ ਹੈ? ਆਹ ਗਰੀਬ ਹੋ ਗਈ। ਉਹ ਨੰਗਲ ਟੁਰ ਗਈ ਵਿਚਾਰੀ ਆਪਣੇ ਮੁੰਡੇ ਕੋਲ। ਮੰਗਦੀ ਰਹੀ ਇੱਥੇ? ਇੱਥੇ ਮੰਗਦੀ ਰਹੀ। ਚਿਰਾਗ ਰੋਸ਼ਨ ਪਤਾ ਨਾ ਆਂਦੀ ਹੁੰਦੀ ਆ ਫਿਰਨਾ ਤੇ ਮੰਗਣਾ। ਤੇ ਆਪਣੇ ਦੌਰ ਦੀ ਮਸ਼ਹੂਰ ਕੰਜਰੀ ਸੀ? ਹਾਂ ਜੀ। ਲੇਕਿਨ ਵਕਤ ਚੇਂਜ ਹੋ ਗਿਆ। ਵਕਤ ਚੇਂਜ ਹੋ ਗਿਆ। ਤੇ ਮੈਨੂੰ ਇਹ ਦੱਸੋ ਕਿ ਇਸ ਪਿੰਡ ਦੇ ਵਿੱਚੋਂ ਜਦੋਂ ਹਿੰਦੂ ਜਾਂ ਸਿੱਖ ਗਏ ਨੇ, ਕੋਈ ਲੜਾਈ ਝਗੜਾ ਜਾਂ ਮਾਰਕਟਾਈ ਤੇ ਨਹੀਂ ਹੋਈ ਪਿੰਡ ਵਾਲਿਆਂ ਨਾਲ? ਨਹੀਂ, ਕੋਈ ਨਹੀਂ ਹੈ। ਖੈਰ ਖਰੀਅਤ ਨਾਲ ਬਾਰਡਰ ਤੇ ਜਾ ਕੇ ਬੜੀ ਕਤਲਾਮ ਹੋਈ ਹੈ ਇਹਨਾਂ ਦੀ। ਅੱਗੇ ਜਾ ਕੇ? ਅੱਗੇ ਜਾ ਕੇ ਬੜੀ ਕਤਲਾਮ ਹੋਈ। ਤੇ ਇੱਥੇ ਜੱਥੇ ਨਹੀਂ ਆਏ? ਇੱਥੇ ਨਹੀਂ ਕੁਝ ਵੀ ਆਖਿਆ ਇਹਨਾਂ ਨੂੰ ਲੋਕਾਂ ਨੇ। ਤੇ ਜਿਹੜੇ ਇਹਨਾਂ ਦੇ ਪੱਕੇ ਘਰ ਸਨ ਉਹ ਸਿੱਖਾਂ ਦੇ ਸਨ ਕਿ ਹਿੰਦੂਆਂ ਦੇ? ਉਹ ਸਿੱਖਾਂ ਦੇ ਸਨ। ਹਿੰਦੂ ਸਿੱਖਾਂ ਦੇ। ਅੱਛਾ। ਖੱਤਰੀਆਂ ਦੇ ਵੀ ਪੱਕੇ ਸਨ। ਤਿੰਨੇ ਕੌਮਾਂ ਦੇ। ਤੇ ਮਸਜਿਦ ਹੈ ਸੀ ਉਦੋਂ? ਹਾਂ, ਮਸਜਿਦ ਹੈ ਸੀ ਉਦੋਂ। ਤੇ ਉਂਝ ਕੋਈ ਗੁਰਦੁਆਰਾ? ਗੁਰਦੁਆਰਾ ਵੀ ਹੈ ਸੀ ਉਦੋਂ। ਇੱਥੇ ਕਰ ਗਏ ਸੀ। ਇਹ ਨਾਲ ਹੀ ਹੈ। ਗੁਰਦੁਆਰਾ ਖਤਮ ਹੋ ਗਿਆ। ਉਹ ਤਾਂ ਖਤਮ ਹੋ ਗਿਆ, ਹੁੰਦਾ ਸੀ। ਹੋ ਗਿਆ। ਅੱਛਾ। ਉੱਥੇ ਹੁਣ ਕੀ ਹੈ? ਉੱਥੇ ਹੁਣ ਦੂਸਰੇ ਦੇ ਸਾਡੇ ਮੁਸਲਮਾਨਾਂ ਦੇ ਮਕਾਨ ਨਵੇਂ ਬਣੇ ਨੇ? ਉਹ ਨਿਸ਼ਾਨ ਮੁੱਕ ਗਿਆ ਪੁਰਾਣਾ? ਮੁੱਕ ਗਿਆ। ਠੀਕ ਹੈ, ਸਹੀ ਹੈ। ਤੇ ਇੱਥੇ ਹੁਣ ਜਿਹੜੇ ਘਰ ਨੇ ਪੁਰਾਣੇ ਉਹ ਹਲੇ ਵੀ ਹੈ ਨੇ ਕਿਤੇ ਕਿਤੇ? ਆ ਕਿਤੇ ਹੈ ਨੇ। ਆ ਜਿਹੜੇ ਨੇ ਵਿੱਚ ਉਹ ਵੀ ਕਿਸੇ ਨੇ ਵੱਡੇ ਕਰ ਲਏ ਨੇ, ਕਿਸੇ ਨੇ ਛੋਟੇ ਕਰ ਲਏ ਨੇ ਗੈਸ ਕਰਕੇ। ਤੇ ਜਦੋਂ ਇੱਥੋਂ ਹਿੰਦੂ ਸਿੱਖ ਟੁਰ ਗਏ ਹਾਂ ਜੀ, ਤੇ ਹਲੇ ਮਹਾਜਰ ਨਹੀਂ ਸਨ ਆਏ ਜਿਹੜੇ ਉਧਰੋਂ ਵਿਚਾਰੇ ਉਜੜ ਕੇ ਆਏ ਨੇ ਪਾਕਿਸਤਾਨ। ਤੇ ਪਿੰਡ ਫਿਰ ਉਜੜ ਗਿਆ, ਖਾਲੀ ਹੋ ਗਿਆ? ਖਾਲੀ ਹੋ ਗਏ। ਨਹੀਂ, ਹੋਰ ਮਾਜਰ ਆ ਗਏ ਉਹਨਾਂ ਨਹੀਂ, ਉਹਨਾਂ ਤੋਂ ਪਹਿਲਾਂ? ਉਦੋਂ ਪਹਿਲਾਂ ਤੇ ਖਾਲੀ ਹੋ ਗਿਆ ਨਾ। ਫਿਰ ਮਾਜਰ ਜਦੋਂ ਆਏ ਨਾ ਜਿਹੜੇ ਕੋ ਬਚ ਗਏ ਬਾਰਡਰ ਦੇ ਉੱਤੋਂ, ਉਹਨਾਂ ਆਣ ਕੇ ਤੇ ਫਿਰ ਉਹ ਜਿਹੜੇ ਮਕਾਨ ਸਨ ਉਹਨਾਂ ਦੇ ਹਿੰਦੂਆਂ ਦੇ ਸਿੱਖਾਂ ਦੇ ਖੱਤਰੀਆਂ ਦੇ ਉਹ ਫਿਰ ਉਹਨਾਂ ਸਾਂਭ ਲਏ। ਤੇ ਡੰਗਰ
ਜਿਹੜੇ ਹਿੰਦੂਆਂ ਸਿੱਖਾਂ ਦੇ ਸਨ, ਉਹ ਐਸੇ ਤਾਂ ਹੀ ਬਸ ਖੋ ਖਾ ਕੇ ਕੋਈ ਕਿਸੇ ਪਾਸੇ ਲੈ ਗਏ, ਕੋਈ ਪਾਸੇ ਲੈ ਗਏ, ਜਿਹਦੇ ਢਾਏ ਚੜਿਆ। ਔਰ ਜਿਹਦੇ ਢਾਏ ਚੜੇ ਲੈ ਗਏ। ਤੇ ਪੇਟੀਆਂ ਸੰਦੂਕ ਪੇਟੀਆਂ ਸੰਦੂਕ ਜਿਹਦੇ ਕਾਬੂ ਆਏ ਖੋ ਕਹਿੰਦੀ ਗਿਆ ਆਪਣੇ ਘਰਾਂ 'ਚ ਲੈ ਗਏ। ਕੋਈ ਪਤਾ ਨਹੀਂ ਫਿਰ ਲੱਗਾ। ਇੰਨਾ ਤੇ ਜਿਹੜੇ ਉੱਜੜ ਕੇ ਆਏ ਉਹਨਾਂ ਨੇ ਤੇ ਫਿਰ ਖਾਲੀ ਘਰ ਹੀ ਲੱਭੇ ਹੋਣੇ ਨੇ। ਖਾਲੀ ਘਰ ਹੀ ਕਿ ਉਹ ਉਹਨੇ ਲੁੱਟ ਲਿਆ ਸੀ ਲੋਕਾਂ, ਮੁਸਲਮਾਨਾਂ ਨੇ ਲੁੱਟ ਲਿਆ ਸੀ ਸਾਰੇ ਹਿੰਦੂਆਂ ਨੂੰ ਸਿੱਖਾਂ ਨੂੰ। ਹਾਂ ਤੁਹਾਡੇ ਪਿੰਡ ਸਕੂਲ ਹੈ ਸੀ? ਸਕੂਲ ਹੈ ਸੀ, ਉਹ ਹੀ ਸੀ ਉਹ ਜਿਹੜਾ ਵੱਡਾ ਸਕੂਲ ਹੈ। ਕਿੰਨਵੀਂ ਤੱਕ ਸੀ ਉਦੋਂ 47 ਵੇਲੇ? ਉਦੋਂ ਪੰਜਵੀਂ ਤੱਕ ਸੀ ਉਦੋਂ। ਆ 5ਵੀਂ ਤੱਕ ਸੀ। ਠੀਕ ਹੋ ਗਿਆ। ਚਲੋ ਜੀ, ਆਪਣਾ ਚਾਚਾ ਜੀ ਬਹੁਤ ਸ਼ੁਕਰੀਆ, ਤੁਹਾਡੇ ਨਾਲ ਬੜੀਆਂ ਅੱਛੀਆਂ ਗੱਲਾਂ ਕੀਤੀਆਂ ਨੇ। ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ। ਠੀਕ ਹੈ ਜੀ, ਰੱਬ ਰਾਖਾ ਜੀ।